अस्सलाम वालेकुम, सत श्री अकाल, प्रणाम। एक पिंड पंजाब दा चैनल की टीम अज समुंदरी शहर दे विच पहुंची है जी। 1947 की वंड तो बाद बहुत सारे लोग इधरों उधर और उधरों इधर आए। बहुत सारिया ऐसिया हस्तियाँ बजुर्ग साढ़े जिन्हों ने बहुत सारिया तकलीफ़ां झलियाँ वो इस दुनिया तो पर्दा फरमा गए। लेकिन जाते जाते अपने सफ़रनामे के हालात जो तकलीफ़ां तंगियां उन्होंने झलियाँ वो अपनी औलाद के नाल अपने बाकी फैमिली मैंबर के नाल शेयर करते रहे और उन्होंने सीनिया में महफूज हो गई। अज इहो जी एक मुलाकात तुहाडे कोल लैके आ रहे हैं कि जिन्हों ने पाकिस्तान बनदियां तो नहीं देखा, लेकिन अपने बजुर्गों के कोलों जिहड़ियां सुनिया सुनाइयां गल्लां सीना बसीना मालूमात इन्हां दे कोल उसे तरह महफूज आ। इन्हां नाल गलबात करते हैं, इन्हां को पुछते हैं कि इन्हां दे बजुर्गों ने अपनी विछोड़े की दास्तान इन्होंने किस तरह सुनाई है जी। अस्सलाम वालेकुम जी। वालेकुम अस्सलाम वरहमतुल्लाह। की नाम है जी अपना? मेरा नाम जी डॉक्टर तारक महमूद कसाना। डॉक्टर तारक महमूद कसाना। अपने बजुर्गों का नाम की सी? उन्होंने नाम से जी डॉक्टर मोहम्मद हुसैन कसाना। अच्छा जी, डॉक्टर मोहम्मद हुसैन कसाना। दादा जी के नाम का पता? हाँ जी, दीन मोहम्मद कसाना। अच्छा जी जी, चौधरी दीन मोहम्मद कसाना। ठीक है। तुसी मैनू ये दसो भी तुसी अपने बजुर्गों तो जी गलबात सुनी आ, तुसी किहड़ी जगह के इंडिया के जिले च तहसील दे विच या पिंड च रहिंदे हुंदे सी, सारा दसो तुहानू। साडा जनाब जिला ते तहसील दोनों हुशियारपुर से। अच्छा जी। पिंड सी डाडा डाड़ा। जी, ਜਿਹਨੂੰ कि नारा डाडा डबल नाम तो मशहूर सी, लेकिन डाडा अलहदा आबादी सी ते नारा अलहदा आबादी सी। अच्छा, हाँ जी, यानी पिंड वो तो फिर नारा डाडा बोलते अपने इतने पाकिस्तान दे विच भी ये हैगा पिंड। हाँ जी हाँ जी ये मेरे ख्याल उन्होंने लोगों का ही पिंड आ जिहड़े उत्थों उठ के आए आ। नारे वाले नारे बह गए आके, डाड़े वाले डाड़े बह गए आके। अच्छा, हाँ जी अपने अपने पिंड के नाम से पिंड का हाँ जी नाम हाँ जी रखिया। बिल्कुल। डाड़िए डाड़ियाँ को बैठ के, नारियाँ नारियाँ को बैठ के। जी, की दसदे बजुर्ग तुहानू गल्लां बातां? बजुर्ग दसदे जी कि ਜਦੋਂ मैं 18 साल ਦਾ ਸੀ, ਜਦੋਂ ਉਧਰੋਂ ਪਾਰਟੀਸ਼ਨ ਹੋਈ ਹੈ ਤੇ ਉਦੋਂ ਮੈਨੂੰ ਜਦੋਂ ਤਹਿਰੀਕਾਂ ਚੱਲਦੀਆਂ ਸੀ ਪਾਕਿਸਤਾਨ ਬਣਨ ਤੋਂ ਪਹਿਲੇ ਵੀ ਉਸ ਇੱਥੇ ਫਿਰ ਕੇ ਗਏ, ਪਾਕਿਸਤਾਨ ਚ ਕੋਟੇ ਵਗੈਰਾ ਫਿਰ ਕੇ ਗਏ ਸੀ। ਅੱਛਾ। ਹਾਂਜੀ, ਆਪਣੇ ਵਾਲਦ ਸਾਹਿਬ ਦੇ ਨਾਲ। ਤੇ ਜਦੋਂ ਤੁਹਾਡੇ ਦਾਦਾ ਜੀ ਦੇ ਨਾਲ? ਜੀ ਜੀ, ਦਾਦਾ ਜੀ ਦੇ ਨਾਲ। ਤੇ ਫਿਰ ਵਾਪਸ ਗਏ ਤੇ ਵੈਸੇ ਉਸ ਤੋਂ ਪਹਿਲੇ ਲਾਹੌਰ ਵੀ ਕਈ ਦਫਾ ਆਏ ਸੀ। ਤੇ ਇੱਥੋਂ ਜਦੋਂ ਇਹਦਾ ਮਤਲਬ ਬੰਦੇ ਫਿਰਨ ਤੁਰਨ ਵਾਲੇ ਸੀਗੇ? ਹਾਂਜੀ, ਅਲਹਮਦੁਲਿਲਾ ਅਲਹਮਦੁਲਿਲਾ, ਫਿਰਨ ਤੁਰਨ ਵਾਲੇ ਬੰਦੇ ਸੀ, ਪੜ੍ਹੇ ਲਿਖੇ ਬੰਦੇ ਸੀ। ਪੜ੍ਹੇ ਲਿਖੇ ਬੰਦੇ। ਜੀ ਜੀ, ਹੁਸ਼ਿਆਰਪੁਰ ਦਾ ਜ਼ਿਲ੍ਹਾ ਵੈਸੇ ਹੀ ਪੜ੍ਹਿਆ ਲਿਖਿਆਂ ਦਾ ਜ਼ਿਲ੍ਹਾ ਗਿਣਿਆ ਜਾਂਦਾ। ਹਾਂਜੀ ਹਾਂਜੀ। ਤੇ ਜਦੋਂ ਉਹਨਾਂ ਨੇ ਦੱਸਿਆ ਕਿ ਇਹ ਪਾਰਟੀਸ਼ਨ ਤੋਂ ਪਹਿਲੇ ਜਦੋਂ ਲੜਾਈਆਂ ਹੁੰਦੀਆਂ ਸੀ, ਜਲੂਸ ਨਿਕਲਦੇ ਸੀ, ਉਦੋਂ ਅਸੀਂ ਭਰਪੂਰ ਸ਼ਾਮਲ ਹੋਈਦਾ ਸੀ ਉਹਨਾਂ ਦੇ ਵਿੱਚ। ਅੱਛਾ। ਹਾਂਜੀ, ਹਿੱਸਾ ਲਈਦਾ ਸੀ। ਹਾਂਜੀ, ਜਦੋਂ ਕਿਤੇ ਸਿੱਖਾਂ ਦੇ ਜਾਂ ਇਹਨਾਂ ਲੋਕਾਂ ਦੇ ਜਥੇ ਪੈਣੇ ਜਾਂ ਹਿੰਦੂਆਂ ਦੇ, ਉਦੋਂ ਜਨਾਬ ਉਹਨਾਂ ਨੇ ਜਾ ਕੇ ਭਰਪੂਰ ਉਹਨਾਂ ਦਾ ਮੁਕਾਬਲਾ ਕਰਨਾ। ਠੀਕ ਹੈ। ਹਾਂਜੀ, ਬਲਕਿ ਬਜ਼ੁਰਗ ਮਾਸ਼ਾਅੱਲਾ ਜਵਾਨ ਸੀ, ਸਿਹਤਮੰਦ ਸੀ। ਉਹਨਾਂ ਨੂੰ ਬੱਚੇ ਨਹੀਂ ਸੀ ਕਿਹਾ ਜਾਂਦਾ, ਲੇਕਿਨ ਬੱਚੇ ਨਾਲ ਲੈ ਕੇ ਜਾਂਦੇ ਸੀ ਉਹ ਕਿ ਬੱਚਾ ਹਿੰਮਤ ਵਾਲਾ ਹੈ। ਹਾਂ, ਬਜ਼ੁਰਗਾਂ ਨੇ ਉੱਥੇ ਦੇ ਵਸੇਬ ਦੇ ਮੁਤਲਕ ਤੁਹਾਨੂੰ ਕੀ ਦੱਸਿਆ ਵੀ ਅਸੀਂ ਕਿੱਦਾਂ ਰਹਿੰਦੇ ਰਹੇ ਉੱਥੇ? ਉੱਥੇ ਜਨਾਬ ਬਹੁਤ ਅੱਛੇ ਤਰੀਕੇ ਨਾਲ ਰਹਿੰਦੇ ਰਹੇ। ਪਹਾੜੀ ਇਲਾਕਾ ਸੀ ਉਹਨਾਂ ਦਾ, ਮਰੀ ਵਰਗਾ। ਅੱਛਾ। ਤੇ ਬੜਾ ਸਾਫ ਸੁਥਰਾ, ਬੜਾ ਸਬਜ਼ਾ। ਇਹਨਾਂ ਦਾ ਕੰਮ ਸੀ ਉੱਥੇ ਜ਼ਿਆਦਾ ਖੇਤੀਬਾੜੀ ਦਾ, ਮਾਲ ਦਾ, ਗਾਈਆਂ ਮੱਝਾਂ। ਹੁਸ਼ਿਆਰਪੁਰ ਦਾ ਏਰੀਆ ਬਹੁਤ ਖੂਬਸੂਰਤ ਏਰੀਆ ਹੈ। ਬਿਲਕੁਲ ਸੇਮ ਟੂ ਮਰੀ ਸੀ। ਹਾਂਜੀ, ਬੜਾ ਪਿਆਰਾ ਇਲਾਕਾ ਸੀ ਤੇ ਬੜੇ ਮਿਹਨਤੀ ਬੰਦੇ ਸੀ। ਅੱਛਾ। ਅਲਹਮਦੁਲਿਲਾ, ਅੱਛੇ ਮਿਹਨਤ ਕਰਨ ਵਾਲੇ ਬੰਦੇ ਸੀ। ਆਪਣੇ ਪਿੰਡ ਦੇ ਵਿੱਚ ਸਾਰੇ ਕੀ ਦੱਸਦੇ ਵੀ ਉੱਥੇ ਮੁਸਲਮਾਨ ਹੀ ਸੀ ਜਾਂ ਕੋਈ ਸਿੱਖ ਭਰਾ ਜਾਂ ਹਿੰਦੂ ਵੀ ਹੈਗੇ ਸੀ? ਮੁਸਲਮਾਨ ਜ਼ਿਆਦਾ ਸੀ, ਸਿੱਖ ਤੇ ਹਿੰਦੂ ਵੀ ਹੈਗੇ ਸੀ। ਉਹਨਾਂ ਦੇ ਕੋਈ ਨਾਵਾਂ ਦਾ ਜਾਂ ਆਪਣੇ ਬੇਲੀਆਂ ਦਾ ਦੱਸਿਆ? ਨਹੀਂ, ਉਹਨਾਂ ਦਾ ਨਾਵਾਂ ਦਾ ਕੋਈ ਨਹੀਂ ਪਤਾ। ਯਾਦ ਨਹੀਂ ਹੋਣਾ, ਬੇਲੀ ਤਾਂ ਹੋਣੇ ਆ ਉਹਨਾਂ ਬੇਲੀ ਦੇ। ਹੈਗੇ ਸੀ, ਬਿਲਕੁਲ ਹੈ ਸੀ। ਫਿਰ ਬਲਕਿ ਇੱਕ ਅੱਬਾ ਜੀ ਦਾ ਦੋਸਤ ਸੀ ਕੋਈ ਰਣਜੀਤ ਸਿੰਘ, ਕਲਾਸ ਫੈਲੋ ਸੀ ਉਹਨਾਂ ਦਾ। ਰਣਜੀਤ ਸਿੰਘ? ਹਾਂਜੀ, ਇਹ ਇਸ ਨਾਮ ਦਾ ਆਇਆ ਸੀ ਬੰਦਾ ਕੋਈ। ਅੱਛਾ। ਤੇ ਬਾਕੀ ਹੁਸ਼ਿਆਰਪੁਰ ਪੜ੍ਹਦੇ ਰਹੇ ਆ। ਅੱਛਾ। ਉੱਥੇ ਖਾਲਕੀ ਹਾਈ ਸਕੂਲ ਹੁੰਦਾ ਸੀ। ਖਾਲਕੀ ਹਾਈ ਸਕੂਲ? ਹਾਂਜੀ, ਤੇ ਬਲਕਿ ਉਹਨਾਂ ਦੇ ਹੈਡ ਮਾਸਟਰ ਦਾ ਨਾਂ ਹੀ ਰਣਜੀਤ ਸਿੰਘ ਸੀ ਗਾਲਵਨ ਉਦੋਂ। ਅੱਛਾ। ਹਾਂ, ਤੇ ਪੜ੍ਹਦੇ ਰਹੇ ਆ, ਪੈਦਲ ਜਾਂਦੇ ਰਹੇ ਤੇ ਬਹੁਤ ਅੱਛਾ ਮਾਸ਼ਾਅੱਲਾ ਟਾਈਮ ਗੁਜ਼ਾਰਿਆ ਉਹਨਾਂ ਨੇ। ਕਿੰਨੀਆਂ ਕਲਾਸਾਂ ਕੀਤੀਆਂ ਉੱਥੇ? ਉਹਨਾਂ ਨੇ ਉੱਥੋਂ 9th ਕੀਤੀ ਸੀ। 9ਵੀਂ ਚ? ਹਾਂਜੀ, ਅਜਾੜਾ ਫੇ ਪੈ ਗਿਆ? ਇਹ ਪੈ ਗਿਆ, ਫਿਰ ਇੱਧਰ ਆ ਗਏ।
ਫਿਰ ਜਾੜੇ ਦੀ ਦਾਸਤਾਨ ਉਹਨਾਂ ਨੇ ਕਿਸ ਤਰ੍ਹਾਂ ਤੁਹਾਨੂੰ ਸੁਣਾਈ? ਜਾੜੇ ਦੀ ਦਾਸਤਾਨ ਇਦਾਂ ਸੁਣਾਈ ਕਿ ਜਦੋਂ ਉੱਥੋਂ ਚੱਲੇ ਆ ਨਾ, ਬਿਲਕੁਲ ਬੇਯਾਰੋ ਮਦਦਗਾਰ, ਆਪਣੀ ਫੈਮਿਲੀ ਨੂੰ, ਸਾਡੇ ਕੋਲ ਫੌਜੀ ਬੰਦੇ ਸੀ, ਇੱਕ ਅੱਬਾ ਜੀ ਦੇ ਚਾਚਾ ਜੀ ਸੀ, ਕੋਈ ਹੋਰ ਲੋਕ ਸੀਗੇ ਫੈਮਿਲੀ ਦੇ ਫੌਜੀ ਸੀਗੇ, ਉਹ ਉਦੋਂ ਲੈ ਕੇ ਚੱਲੇ ਜਦੋਂ ਉਹਨਾਂ ਨੂੰ, ਤੇ ਉੱਥੇ ਜਨਾਬ ਉਹਨਾਂ ਨੇ ਨਾ ਦੇਖਿਆ ਜਦੋਂ ਟ੍ਰੇਨ ਤੇ ਸਵਾਰ ਹੋ ਗਏ, ਤੇ ਸਾਡੀ ਦਾਦੀ ਅੰਮਾ ਦੀ ਝੋਲੀ 'ਚ ਨਾ ਅੱਬਾ ਜੀ ਨੂੰ ਇਸ ਤਰ੍ਹਾਂ ਲੈ ਕੇ ਬੈਠੇ ਆ, ਦਾਦੀ ਅੰਮਾ ਛੱਤ ਦੇ ਉੱਪਰ ਬੈਠੇ ਸੀ, ਇਤਨਾ ਰਸ਼ ਸੀ, ਤੇ ਕੋਲੋਂ ਦੀ ਨਾ ਉਹਨਾਂ ਦੇ ਕਰੀਬ ਦੀ ਸਿੱਖ ਕਿਰਪਾਨਾਂ ਤੇ ਇਦਾਂ ਦੀਆਂ ਚੀਜ਼ਾਂ, ਜਾਂ ਬਾਕੀ ਲੋਕ ਜਿਹੜੇ ਸੀ ਹਿੰਦੂ ਹਥਿਆਰ ਚੁੱਕ ਕੇ ਨੰਗ ਕੇ ਅੱਗੇ ਨੂੰ ਜਾ ਰਹੇ ਸੀ, ਲੇਕਿਨ ਇਹਨਾਂ ਦੇ ਜ਼ਿਹਨ 'ਚ ਨਹੀਂ ਸੀ ਕਿ ਅੱਗੇ ਕੀ ਹੋਣਾ। ਅੱਗੇ ਇੱਕ ਪੁਲ ਆਉਂਦਾ ਸੀ, ਉੱਥੇ ਆ ਕੇ ਨਾ ਉਹਨਾਂ ਨੇ ਦਰਿਆ ਜਿਹਾ ਸੀ ਨਾਲ, ਥੋੜ੍ਹੀ ਹੋਰ ਸੀ ਜੰਗਲ, ਉੱਥੇ ਆ ਕੇ ਉਹਨਾਂ ਨੇ ਨਾ ਸਟੇ ਕੀਤਾ ਉਹਨਾਂ ਲੋਕਾਂ ਨੇ ਕਿ ਸਾਰੀ ਟ੍ਰੇਨ ਇੱਥੇ ਵੱਢਣੀ ਹੈ। ਤੇ ਉਹ ਜਿਹੜੇ ਫੌਜੀ ਬੰਦੇ ਸੀ ਨਾ ਸਾਡੇ, ਉਹਨਾਂ ਨੇ ਆਪਣੀ ਯੂਨਿਟ ਦਾ ਜਿਹੜਾ ਕੋਈ ਅੰਗਰੇਜ਼ ਸੀ ਉਹਨਾਂ ਨਾਲ ਗੱਲ ਕੀਤੀ ਵੀ ਇਹ ਮਾਮਲਾ ਕੀ ਹੋ ਸਕਦਾ, ਸਾਨੂੰ ਖਤਰਾ ਆ ਗਿਆ। ਉਹਨਾਂ ਨੇ ਜਦੋਂ ਆ ਕੇ ਦੇਖਿਆ ਤੇ ਉਹਨੇ ਕਿਹਾ ਕਿ ਵਾਕਈ ਉਹ ਡਰਾਈਵਰ ਜਿਹੜਾ ਸੀ ਟ੍ਰੇਨ ਦਾ, ਉਹਦੇ ਨਾਲ ਲੋਕ ਮਿਲੇ ਹੋਏ ਸੀ ਪਹਿਲੇ ਹੀ ਕਿ ਤੂੰ ਉੱਥੇ ਜਾ ਕੇ ਟ੍ਰੇਨ ਖਰਾਬ ਕਰਨੀ ਆ ਤੇ ਫਿਰ ਅਸੀਂ ਇਹ ਕੰਮ ਇਹ ਕਰ ਦੇਣਾ ਇਹਨਾਂ ਦਾ। ਉਹ ਪਤਾ ਲੱਗ ਗਿਆ, ਪਹਿਲੇ ਲੀਕ ਆਊਟ ਹੋ ਗਈ, ਡਰਾਈਵਰ ਨੂੰ ਧਮਕੀ ਲਾਤੀ ਹੋਊਗੀ, ਨਾ ਵੀ ਰਲਿਆ ਹੋਊਗਾ। ਤੇ ਉਹ ਜਨਾਬ ਜਿਸਲੇ ਉੱਥੇ ਰੁਕੀ ਨਾ ਟ੍ਰੇਨ, ਤੇ ਇਹਨਾਂ ਨੇ ਦੇਖਿਆ ਕਿ ਅੱਗੇ ਸਿੱਖ ਪਾਰਟੀ ਜਾਂ ਦੂਸਰੇ ਲੋਕ ਹੈ ਜਿਹੜੇ ਵੀ ਹੈਗੇ ਆ ਮੁਖਾਲਫ, ਜਿਹੜੇ ਹਮਲਾਵਰ ਸੀ, ਤੇ ਉਹਨਾਂ ਨੇ ਜਨਾਬ ਅੰਗਰੇਜ਼ ਨੇ ਫਿਰ ਉਹਨਾਂ ਦਾ ਕੰਮ ਕਰ ਦਿੱਤਾ, ਫਾਇਰ ਖੋਲ ਦਿੱਤਾ, ਡਰਾਤੇ ਭਜਾਤੇ ਉੱਥੋਂ। ਫਿਰ ਹਿਫਾਜ਼ਤ ਲਾਹੌਰ ਆ ਗਈ ਟ੍ਰੇਨ ਇਹਨਾਂ ਦੀ। ਹਾਂਜੀ। ਨਹੀਂ ਤਾਂ ਰਾਹ ਦੇ ਵਿੱਚ ਉਹਨਾਂ ਨੇ ਕੋਈ ਜੋ ਲੋਕਾਂ ਨਾਲ ਹੋਇਆ, ਮਾਰੇ ਵੀ ਗਏ ਆ ਵਿਚਾਰੇ, ਵੱਡੇ ਵੀ ਗਏ, ਉਹ ਕੁਝ ਦੇਖੇ? ਹਾਂਜੀ, ਉਹ ਕਾਫੀ ਕੁਝ ਦੇਖਦੇ ਆਏ ਸਾਰੇ ਰਸਤੇ ਕਿ ਕਿਤੇ ਕੋਈ ਲਾਸ਼ ਪਈ ਸੀ, ਕਿਤੇ ਕੁਛ ਪਿਆ ਸੀ, ਕਿਤੇ ਕੁਛ ਪਿਆ ਸੀ। ਬੇਯਾਰੋ ਮਦਦਗਾਰ ਲੋਕ ਵਿਚਾਰੇ, ਕੋਈ ਸਹਿਕ ਰਹੇ ਸੀ, ਕੋਈ ਮਰ ਗਏ ਸੀ, ਵਿਚਾਰੇ ਸ਼ਹੀਦ ਹੋ ਗਏ ਸੀ। ਬਸ ਫਿਰ ਉਹ ਕਿੰਨੇ ਦਿਨਾਂ 'ਚ ਇੱਥੇ ਪਹੁੰਚੇ ਪਾਕਿਸਤਾਨ? ਤਕਰੀਬਨ 1-1.5 ਦਿਨ 'ਚ ਹੀ ਪਹੁੰਚ ਗਏ। ਅੱਛਾ, ਤੁਸੀਂ ਜਲਦੀ ਆ ਗਏ ਫਿਰ? ਹਾਂਜੀ, ਕਿਉਂਕਿ ਜਿਉਂ ਹੀ ਉੱਧਰੋਂ ਹੋਇਆ ਨਾ ਮਾਮਲਾ ਇਹਨਾਂ ਦਾ, ਜਿਉਂ ਹੀ ਇਹ ਚੱਲੇ, ਥੋੜ੍ਹੀ ਦੇਰ ਸਫ਼ਰ ਕੀਤਾ ਇਹਨਾਂ ਨੇ, ਫਿਰ ਟ੍ਰੇਨ ਮਿਲ ਗਈ ਇਹਨਾਂ ਨੂੰ, ਫਿਰ ਇੱਧਰ ਆ ਗਏ। ਉਹ ਵੀ ਜਿਹੜੇ ਫੌਜੀ ਲੋਕ ਸੀ ਨਾ ਇਹਨਾਂ ਦੇ ਅੰਕਲ ਸੀ, ਤੇ ਉਹਨਾਂ ਨੇ ਜ਼ਰਾ ਕਹਿ ਕੇ ਤੇ ਇਹਨਾਂ ਨੂੰ ਜਲਦੀ ਸਫ਼ਰ ਕਰਵਾਤਾ। ਤੇ ਬਜ਼ੁਰਗ ਇਹ ਦੱਸਦੇ ਕਿ ਜਦੋਂ ਮੇਰੀ ਵਾਲਦਾ ਨੇ ਮੈਨੂੰ ਪਕੜਿਆ ਸੀ ਨਾ, ਤੇ ਮੈਨੂੰ ਨੀਂਦ ਆ ਰਹੀ ਸੀ, ਉਹਨਾਂ ਦੀ ਝੋਲੀ 'ਚ ਬੈਠੇ ਇਸ ਤਰ੍ਹਾਂ ਅੱਗੇ ਬੈਠੇ ਸੀ, ਤੇ ਉਹ ਮੈਂ ਬਾਰ-ਬਾਰ ਇਸ ਤਰ੍ਹਾਂ ਗਿਰ ਰਿਹਾ ਸੀ, ਤੇ ਮੈਨੂੰ ਪਕੜ ਰਹੇ ਸੀ ਹੱਥ ਨਾਲ, ਛੱਤ ਤੇ ਤਾਂ ਅੱਗੇ ਬੈਠੇ ਹਾਂ ਅਸੀਂ। ਆਹੋ, ਛੱਤ ਦੇ ਉੱਪਰ ਕਿਸੇ ਬੰਨੇ ਵੀ ਡਿੱਗ ਸਕਦੇ ਆ। ਤੇ ਉਹ ਕਿਹੜਾ ਕੋਈ ਸਪੋਰਟਾਂ ਸੀ ਉੱਥੇ ਸਾਈਡਾਂ ਤੇ। ਹਾਂਜੀ, ਟਾਈਮ ਬਹੁਤ ਮਾੜਾ ਸੀ। ਹਾਂਜੀ, ਟਾਈਮ ਬਹੁਤ ਮਾੜਾ ਸੀ ਵਾਕਈ। ਫਿਰ ਲਾਹੌਰ ਆ ਗਏ। ਉੱਥੇ ਸਟੇਸ਼ਨ ਤੇ ਇਹ ਜਿੰਨੀ ਫੈਮਿਲੀ ਸੀ, ਇਹਨਾਂ ਨੇ ਇਰਾਦਾ ਕੀਤਾ ਕਿ ਦੇਖਿਆ ਤੇ ਬਾਜ਼ਾਰ ਖੁੱਲ੍ਹੇ ਪਏ ਆ, ਕੋਈ ਜਾਨੀ ਉੱਥੇ ਰਖਵਾਲਾ ਨਹੀਂ, ਕੋਈ ਗੌਰਮੈਂਟ ਦਾ ਬੰਦਾ ਨਹੀਂ, ਕੁਛ ਨਹੀਂ ਹੈ ਸੀ, ਸਭ ਖੁੱਲ੍ਹੇ ਲੋਕ ਪਏ ਇਸ ਤਰ੍ਹਾਂ ਹੀ। ਦੁਕਾਨਾਂ ਜਨਾਬ ਸਜੀਆਂ ਹੀ, ਕੱਪੜੇ ਵਾਲੀਆਂ, ਦੂਸਰੀਆਂ ਜਿੱਦਾਂ ਹੈ ਸੀ ਉਦਾਂ ਹੀ ਛੱਡ ਕੇ ਨਾ, ਆਪਣੀ ਜਾਨਾਂ ਬਚਾ ਕੇ ਉੱਧਰੋਂ ਛੱਡ ਕੇ ਆਏ, ਇੱਦਾਂ ਇੱਧਰਲੇ ਉੱਧਰ ਨੂੰ ਚਲੇ ਗਏ ਸੀ। ਤੇ ਇਹਨਾਂ ਨੇ ਦੇਖਿਆ ਕਿ ਇੱਥੇ ਸਟੇ ਕਰੀਏ ਅਸੀਂ, ਲੇਕਿਨ ਨਹੀਂ, ਅਨਾਰਕਲੀ ਦਿਲ ਮੰਨਿਆ ਇਹਨਾਂ ਦਾ। ਇਹਨਾਂ ਨੇ ਕਿਹਾ ਨਹੀਂ ਬਈ, ਇੱਥੇ ਨਹੀਂ ਦਿਲ ਲੱਗਦਾ। ਐਡਾ ਸੋਹਣਾ ਇਲਾਕਾ ਛੱਡ ਕੇ ਆਏ ਹੋ, ਇਹ ਇਲਾਕਾ ਉਦਾਂ ਹੀ ਚੰਗਾ ਹੀ ਨਹੀਂ ਲੱਗਿਆ ਹੋਣਾ? ਚੰਗਾ ਹੀ ਨਹੀਂ ਲੱਗਿਆ। ਵੀ ਸ਼ਹਿਰਾਂ ਦਾ ਮਾਹੌਲ ਹੋਰ ਆ, ਪਿੰਡਾਂ ਦਾ, ਉਹ ਵੀ ਪਹਾੜੀ ਇਲਾਕਿਆਂ ਦਾ। ਉਹ ਜਨਾਬ ਉੱਥੋਂ ਫਿਰ ਇਰਾਦਾ ਕੀਤਾ ਵੀ ਨਹੀਂ ਵੀ ਚੱਲੀਏ। ਫਿਰ ਆ ਗਏ ਫੈਸਲਾਬਾਦ। ਫੈਸਲਾਬਾਦ ਕਚਹਿਰੀ ਬਾਜ਼ਾਰ ਦੇ ਵਿੱਚ, ਕਹਿੰਦੇ ਕਿ ਅਸੀਂ ਜਿਸਲੇ ਉੱਥੋਂ ਟ੍ਰੇਨ ਤੋਂ ਉਤਰ ਕੇ ਸ਼ਹਿਰ ਆਏ ਨਾ, ਸਾਰੀ ਫੈਮਿਲੀ ਦੇਖਿਆ ਆ ਕੇ, ਮਕਾਨ ਵੀ ਖਾਲੀ ਪਏ ਆ, ਦੁਕਾਨਾਂ ਵੀ ਸਜੀਆਂ ਪਈਆਂ, ਐਂ ਬਿਹਤਰੀਨ ਕਾਰੋਬਾਰ, ਜਾਨੀ ਕੋਈ ਮਾਲਕ ਨਹੀਂ ਹੈ ਸੀ ਉਹਨਾਂ ਦਾ ਜੀ। ਬਸ ਉੱਥੇ ਦਿਹਾੜੀ ਕੱਗਾ ਪਿੱਛਾ ਦੇਖਿਆ ਇਹਨਾਂ ਨੇ, ਫਿਰ ਟੁਰੇ। ਫਿਰ ਨਹੀਂ ਦਿਲ ਲੱਗਾ, ਕਹਿੰਦੇ ਵੀ ਸਾਡੇ ਪਿੰਡ ਦਾ ਇੱਥੇ ਬੰਦਾ ਕੋਈ ਨਹੀਂ ਰਾੜੇ ਦਾ, ਜਾਂ ਸਾਡੇ ਉਸ ਇਲਾਕੇ ਦਾ ਹੁਸ਼ਿਆਰਪੁਰ ਦਾ, ਚਲੀਏ ਇੱਥੋਂ। ਉੱਥੋਂ ਟ੍ਰੇਨ 'ਤੇ ਬੈਠ ਕੇ ਗੋਜਰੇ ਆ ਗਏ। ਗੋਜਰੇ ਆ ਕੇ ਉਤਰਿਆ, ਉੱਥੇ ਕਹਿੰਦੇ 1 ਦਿਨ ਅਸੀਂ ਰਹੇ ਹਾਂ, ਪਰ ਨਹੀਂ ਦਿਲ ਲੱਗਾ ਵੀ ਸਾਡੇ ਡਾੜੇ ਵਾਲਾ ਬੰਦਾ ਕੋਈ ਨਹੀਂ ਇੱਧਰ। ਫਿਰ ਜਨਾਬ ਇਹ ਉੱਥੋਂ ਪੈਦਲ ਚਲੇ ਆ, ਸੈਂਸਰੇ ਆ ਗਏ, ਇਹ ਜਿਹੜਾ ਰਸਤੇ 'ਚ ਆਉਂਦਾ। ਹਾਂਜੀ, ਉੱਥੇ ਆ ਗਏ। ਉੱਥੇ ਆ ਕੇ ਦੇਖਿਆ ਤਾਂ ਜਨਾਬ ਆਂਡੇ ਦਿੱਤੇ ਉਹ ਕੁਕੜੀਆਂ ਨੇ ਕੋਡਿਆਂ 'ਚ, ਦੁੱਧ ਜਿਹੜੇ ਉਹ ਚਾਟੀਆਂ ਦੇ ਵਿੱਚ ਐ, ਕਾੜਨੀਆਂ 'ਚ ਪਏ ਐ, ਪੂਰਾ ਮਾਹੌਲ ਹੈ ਕਿ ਐਂ ਵਸਦੇ ਘਰਾਂ 'ਚੋਂ ਉੱਠ ਕੇ ਗਏ ਅਚਾਨਕ, ਕਿਹੜਾ ਕੋਈ ਪਤਾ ਸੀ? ਤੇ ਐਂ ਹੀ ਲੱਗਦਾ ਸੀ ਵੀ ਜਿੱਦਾਂ ਹੁਣੇ ਹੀ ਬੰਦੇ ਇੱਥੋਂ ਐਨ ਹੋ ਗਏ ਤਾਂ ਅਸੀਂ ਇੱਥੇ ਆ ਗਏ। ਖੇਸ ਵਿਛੇ ਹੋਏ ਐ, ਬਿਹਤਰੀਨ ਬਿਸਤਰ ਵਗੈਰਾ ਹਰ ਚੀਜ਼, ਗਾਈ ਵੱਜੀ, ਬਲਕਿ ਗਾਈ ਨੇ ਦੁੱਧ ਲਾਇਆ
ਕਹਿੰਦੇ ਫਿਰ ਅਸੀਂ 2-3 ਦਿਨ ਉੱਥੇ ਰਹੇ ਪਰ ਸਾਡਾ ਦਿਲ ਨਹੀਂ ਭੇਜਾ। ਅਸੀਂ ਉਹ ਗਾਂ ਹੀ ਨਾਲ ਹੀ ਲੈ ਆਏ ਫਿਰ ਵੀ ਚਲੋ ਇਹ ਸਹੀ। ਫਿਰ ਨਾਰੇ ਡਾੜੇ ਆ ਗਏ ਜੀ। ਇਹ ਨਾਰੇ ਡਾੜਾ ਸਟਾਪ ਹੈ ਜੀ। ਇੱਥੇ ਆ ਗਏ, ਇੱਥੇ ਪਤਾ ਕੀਤਾ, ਇੱਥੇ ਵੀ ਨਾਰੇ ਡਾੜੇ ਵਾਲੇ ਇਕੱਠੇ ਜਿਹੇ ਬੈਠੇ ਸੀ। ਫਿਰ ਨਾ ਗੱਲ ਬਣੀ। ਫਿਰ ਜਿਹੜੇ ਇਸ ਪਿੰਡ ਦਾ ਨਾਂ ਪਹਿਲੇ ਹੀ ਨਾਰਾ ਡਾਡਾ? ਪਹਿਲੇ ਹੀ ਨਾਰਾ ਡਾੜਾ, ਹਾਂਜੀ। 228 ਨੰਬਰ ਹੈ ਇਹਦਾ ਤੇ ਨਾਰਾ ਡਾੜਾ ਇਹਦਾ ਨਾਂ। ਹਾਂਜੀ, ਕਿਉਂਕਿ ਇੱਥੇ ਨਾਰੀਏ ਲੋਕ ਪਹਿਲੇ ਵੀ ਹੈਗੇ ਸੀ, ਡਾੜੀਏ ਵੀ ਹੈਗੇ ਸੀ। 12 ਬਾਅਦ ਹੋਈਆਂ। ਫਿਰ ਨਹੀਂ ਆਏ ਉਦੋਂ ਕੋਈ ਤਕਰੀਬਨ ਇਹ ਜਨਾਬ ਮੁੜ ਕੇ ਜਿਸਲੇ ਇਹਨਾਂ ਦਾ ਦਿਲ ਨਾ ਮਿਲਿਆ ਲੱਗਾ ਨਾ ਉੱਥੇ, ਇਹਨਾਂ ਨੂੰ ਪਤਾ ਲੱਗਾ ਕਿ ਫਲਾਨਾ ਨੰਬਰਦਾਰ ਹੈ ਜਿਹੜਾ 52 'ਚ ਬੈਠਾ ਆ ਕੇ ਸਾਡੇ ਪਿੰਡ ਦਾ ਸੀ ਜਿਹੜਾ, ਜਾਂ ਉੱਥੇ ਦਾ ਸੀ ਸਾਡਾ ਆਪਣਾ ਖਾਸ ਬੰਦਾ। ਇਹ ਜਨਾਬ ਉੱਥੇ ਚਲੇ ਗਏ। ਜਦੋਂ ਪਿੰਡ ਗਏ ਤੇ ਉੱਥੇ ਪਿੰਡ 'ਚ ਦੇਖਿਆ, ਉਸ ਬੰਦੇ ਨੂੰ ਮਿਲੇ ਜਾ ਕੇ। ਉਹਨੇ ਕਿਹਾ ਬਿਲਕੁਲ ਤੁਸੀਂ ਇੱਥੇ ਰਹਿਣਾ, ਤੁਸੀਂ ਆਪਣੇ ਇਹ ਉਹ। ਫਿਰ ਉਸ ਬੰਦੇ ਨੇ ਦੇਖਿਆ ਕਿ ਹਾਤਾ ਕੋਈ ਖਾਲੀ ਹੈਗਾ, ਮੰਨ ਲਏ ਸੀ ਲੋਕਾਂ ਨੇ। ਉਸ ਲਿਹਾਜ਼ ਨਾਲ ਯਾਨੀ ਇੱਦਾਂ ਫਿਰਦੇ ਤੁਰਦੇ ਲੇਟ ਹੋ ਗਏ। ਜਿਸਲੇ ਸਿਲੈਕਸ਼ਨ ਕਰਦੇ ਰਹੇ ਨਾ, ਮਨਪਸੰਦ ਜਗ੍ਹਾ ਨਾ ਲੱਭੇ। ਜਿਸਲੇ ਉੱਥੇ ਆਏ ਨਾ, ਪਿੰਡ ਦੇ ਵਿੱਚ ਇੱਕੋ ਹਾਤਾ ਖਾਲੀ ਸੀ, ਉਹਨੂੰ ਕਹਿੰਦੇ ਸੀ ਜੰਝ ਘਰ। ਜੰਝ ਘਰ ਜਿਹੜਾ ਹੁੰਦਾ ਨਾ ਮੁਸ਼ਤਰਕਾ ਪਿੰਡ ਦਾ, ਤੇ ਉਹਦਾ ਵੀ ਬੁਰਾ ਹੀ ਹਾਲ ਸੀ। ਮਤਲਬ ਲੋਕ ਐਵੇਂ ਕੂੜਾ ਵਗੈਰਾ ਸਿੱਟਿਆ ਸੀ, ਫਰ ਗਈ ਸੀ। ਉਹਦੀ ਆ ਕੇ ਸਫਾਈ ਸਫੂਈ ਕੀਤੀ ਤੇ ਉੱਥੇ ਜਨਾਬ ਸਟੇ ਕੀਤਾ ਤੇ ਉੱਥੇ ਹੀ ਰਹੇ। ਫਿਰ ਸਾਰੀਆਂ ਫੈਮਲੀਆਂ ਜਿੰਨੀਆਂ ਵੀ ਸੀ ਉੱਥੋਂ ਆਈਆਂ ਸੀ। ਫਿਰ ਹੌਲੀ ਹੌਲੀ ਜਿੱਦਾਂ ਜਿੱਦਾਂ ਜਗ੍ਹਾ ਲੱਭਦੀ ਰਹੀ, ਕੋਈ ਇੱਥੇ ਬਸ ਇੱਦਾਂ ਜਰਾ ਆਪਣਾ ਮਾਮਲਾ ਸਿੱਧਾ ਕਰ ਲਿਆ। ਅੱਛਾ, ਇਹ ਦੱਸੋ ਵੀ ਉਹ ਤੁਹਾਡਾ ਜਿਹੜਾ ਨਾਰਾ ਡਾਡਾ ਪਿੰਡ ਸੀ, ਉਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸੀਗੇ? ਉਹਦੇ ਸਾਹਮਣੇ ਸੀ 220 ਪਿੰਡ ਸੀ। ਇਹ ਜਿਹੜਾ ਨਾਰਾ ਡਾਡਾ ਜਾਂ ਉੱਥੇ ਇੰਡੀਆ ਵਾਲਾ, ਉੱਥੇ ਮਾਂਝੀ, ਠਰੋਲੀ, ਇਹ ਬੈਠੇ ਰਸਿਆਣੇ 'ਚ ਵੀ ਉੱਥੇ ਦੇ ਲਾਗੇ ਲਾਗੇ ਮਾਂਝੀ, ਠਰੋਲੀ ਤੇ ਬਸੀ, ਇਹ ਦੂਸਰੇ ਕਾਫੀ ਸਾਰੀਆਂ ਆਬਾਦੀਆਂ ਸੀ ਨਾਲ ਨਾਲ, ਥੋੜਾ ਥੋੜਾ ਅੱਗੇ ਅੱਗੇ। ਆਪਣੇ ਰਿਸ਼ਤੇਦਾਰੀਆਂ ਉੱਥੇ ਕਿਹੜੇ ਕਿਹੜੇ ਪਿੰਡਾਂ 'ਚ ਸੀਗੀਆਂ? ਸਾਰਿਆਂ ਪਿੰਡਾਂ 'ਚ ਸੀ। ਹਾਂਜੀ ਹਾਂਜੀ, ਬਿਲਕੁਲ ਸਾਰਿਆਂ 'ਚ ਸੀ। ਬੁੜਿਆਂ ਦੇ ਨਾਨਕੇ ਕਿਹੜੇ ਪਿੰਡ ਸੀਗੇ? ਬੁੜਿਆਂ ਦੇ ਨਾਨਕੇ ਸੀ ਸੈਨਪੁਰ। ਸੈਨਪੁਰ ਆ ਬੈਠੇ, ਭਿੱਖੀ ਬੈਠੇ ਆ ਉਹ ਨਾਨਕੇ ਆ ਕੇ। ਹਾਂਜੀ, ਉਹ ਵੀ ਨਾਲ ਹੀ ਸੀ। ਸੈਨਪੁਰ ਥੋੜਾ ਦੂਰ ਸੀ, 6 ਕਿਲੋਮੀਟਰ 7। ਆਪਣਾ ਜਿਹੜਾ ਪਿੰਡ ਸੀ ਇੰਡੀਆ ਵਾਲਾ ਨਾਰਾ ਡਾਡਾ, ਉਹਦੇ ਵਿੱਚ ਗੁੱਜਰਾਂ ਤੋਂ ਇਲਾਵਾ ਹੋਰ ਕਿਹੜੀਆਂ ਕੌਮਾਂ ਬੈਠੀਆਂ ਸੀ? ਰਾਜਪੂਤ ਬੈਠੇ ਸੀ। ਹਾਂਜੀ, ਇਹ ਦੋ ਹੀ ਸੀ ਬੈਠੇ, ਰਾਜਪੂਤ ਤੇ ਗੁੱਜਰ। ਇਹ ਨਾਰਾ ਤੇ ਡਾਡਾ ਯਾਨੀ ਮਿਕਸ ਹੀ ਆਬਾਦੀ ਸੀ ਦੋਨਾਂ ਦੀ। ਰਾਣਾ ਬਰਾਦਰੀ ਦੇ ਲੋਕ ਔਰ ਗੁੱਜਰ ਬਰਾਦਰੀ ਦੇ ਲੋਕ ਉੱਥੇ ਪਿੰਡ 'ਚ ਰਹਿੰਦੇ ਸੀਗੇ, ਤੇ ਉਹ ਆ ਕੇ ਇੱਥੇ ਪਾਕਿਸਤਾਨ ਵੀ ਕਿਹੜੀ ਕਿਹੜੀ ਜਗ੍ਹਾ ਬੈਠੇ ਆ? ਪਾਕਿਸਤਾਨ ਜਨਾਬ ਮੁਖਤਲਿਫ ਸ਼ਹਿਰਾਂ 'ਚ ਬਹਿ ਗਏ ਆ ਕੇ। ਦੱਸੋ ਤਾਂ ਸਹੀ। ਮੁਖਤਲਿਫ ਪਿੰਡਾਂ 'ਚ, ਇਸਲਾਮਾਬਾਦ, ਲਾਹੌਰ, ਕੋਈ ਕਰਾਚੀ ਬਹਿ ਗਏ ਆ ਕੇ, ਕੋਈ ਜਨਾਬ ਇੱਧਰ ਨਹੀਂ ਛੱਟਾ ਹੀ ਆ ਗਿਆ, ਕੋਈ ਕਿਤੇ ਜਿੱਥੇ ਜਿੱਥੇ ਦਾਣਾ ਪਾਣੀ ਹੈਗਾ ਸੀ। ਦਾਣਾ ਪਾਣੀ ਸੀ ਲੈ ਗਿਆ ਉਹਨਾਂ ਨੂੰ। ਹਾਂਜੀ, ਇੱਥੇ ਜਿਹੜੇ ਤੁਸੀਂ ਪਿੰਡ ਦਾ ਪਾਕਿਸਤਾਨ 'ਚ ਆ ਕੇ 220 ਜੀ, ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਆ ਜੀ? ਇਹਦੇ ਆਲੇ ਦੁਆਲੇ ਜਨਾਬ ਪਿੱਛੇ ਇਹਦਾ ਹੈਗਾ ਬੈਕ ਤੇ ਇਹ ਸਮਾਲ ਬਣਦਾ ਇੱਧਰਲਾ, ਇੱਧਰ ਜਨੂਬ, ਇੱਧਰ ਨੂੰ ਜਾਓ ਤੇ 219 ਭੂਲਪੁਰ ਆ ਜਾਂਦਾ। ਉਰਲੀ ਸਾਈਡ ਤੇ ਆ ਜਾਂਦਾ 41, ਵੱਟ 41 ਦੇ ਨਾਂ ਤੋਂ ਮਸ਼ਹੂਰ ਹੈ। ਪਿੱਛੇ ਉਹਦੇ ਨੰਗਲੀ ਆ ਜਾਂਦਾ। ਪਰਲੀ ਸਾਈਡ ਤੇ 26 ਆ ਜਾਂਦਾ, 27 ਆ ਜਾਂਦਾ, ਮੱਲੂ ਨੰਗਲ। ਹਾਂਜੀ, ਇਸ ਸਾਈਡ ਹਾਂਜੀ ਉਹ ਸਾਡੇ ਲਾਗੇ ਆ। ਖੁਸ਼ਪੁਰ 51, ਸਾਡਾ ਪਿੰਡ 52, 50 ਵੀ ਹੈ ਇੱਧਰ। ਇਹ ਖੁਸ਼ਪੁਰ ਤਾਂ ਸਾਰਾ ਮੇਰੇ ਖਿਆਲ ਸਾਈਆਂ ਦਾ ਹੀ ਪਿੰਡ ਆ। ਸਾਰਾ ਇਸਾਈਆਂ ਦਾ, ਮੁਸਲਮਾਨ ਵੀ ਹੈਗੇ ਉੱਥੇ, ਚੰਦ ਘਰ। ਗੱਲ ਇਹ ਹੈ ਜੀ ਕਿ ਵਕਤ ਗੁਜ਼ਰ ਜਾਂਦਾ, ਯਾਦਾਂ ਰਹਿ ਜਾਂਦੀਆਂ। ਜਿੱਦਾਂ ਬਜ਼ੁਰਗ ਅੱਲਾ ਨੂੰ ਪਿਆਰੇ ਹੋ ਗਏ ਤੇ ਹੁਣ ਉਹਨਾਂ ਦੀਆਂ ਯਾਦਾਂ ਹੀ ਰਹਿ ਗਈਆਂ। ਉਹ ਹੁਣ ਅਗਰ ਹੁੰਦੇ ਤੇ ਬਹੁਤ ਤਫਸੀਲ ਦੇ ਨਾਲ ਉਹਨਾਂ ਦੀਆਂ ਗੱਲਾਂ ਸਾਨੂੰ ਸੁਣਨੇ ਨੂੰ ਮਿਲਦੀਆਂ। ਬਹਰਾਲ ਉਹ ਦੱਸਦੇ ਹੁੰਦੇ ਸੀ ਕਿ ਜਿਸ ਵੇਲੇ ਫਸਾਦਾਤ ਸ਼ੁਰੂ ਹੋਏ ਆ, ਉਸ ਵੇਲੇ ਆਪਣੇ ਇਹਨਾਂ ਦੇ ਚਾਚਾ ਸੀਗੇ, ਇੱਥੇ ਡਰਾਈਵਰ ਸੀਗੇ ਲਾਹੌਰ, ਉਹਨਾਂ ਕੋਲ ਆ ਗਏ ਕੋਈ ਕੰਮ ਵਗੈਰਾ ਦੀ ਤਲਾਸ਼ 'ਚ। ਉਸ ਵੇਲੇ ਫਸਾਦਾਤ ਵਗੈਰਾ ਵੀ ਕਹਿ ਲਓ ਕਿ ਸ਼ੁਰੂ ਹੋ ਚੁੱਕੇ ਸੀਗੇ। ਤੇ ਦੱਸਦੇ ਕਿ ਇੱਕ ਦਫਾ ਮੈਂ ਪਾਣੀ ਪੀਣੇ ਵਾਸਤੇ ਗਲੀ 'ਚ ਗਿਆ ਤੇ ਉਹ ਸ਼ਾਇਦ ਸਰਦਾਰਾਂ ਦੀ ਗਲੀ ਸੀ। ਉਦੋਂ ਆਪਸ ਵਿੱਚ ਬਹੁਤ ਜ਼ਿਆਦਾ ਕਲੈਸ਼ ਚੱਲ ਰਿਹਾ ਸੀ, ਹਿੰਦੂ, ਮੁਸਲਿਮ ਔਰ ਸਿੱਖ ਸਾਰੇ ਹੀ। ਤੇ ਉਹਨਾਂ ਨੇ ਜਿਸਲੇ ਦੇਖਿਆ ਅੱਬਾ ਜੀ ਨੂੰ ਤੇ ਉਹ ਕਹਿੰਦੇ ਜੀ ਉਹ ਦੇਖੋ ਮੁਸਲਾ ਫੜੋ ਵੀ ਇਹਨੂੰ। ਤੇ ਉਹ ਬੜੀ ਮੁਸ਼ਕਲ ਫਿਰ ਜਾਨ ਬਚਾ ਕੇ ਉੱਥੋਂ ਦੌੜੇ। ਤੇ ਉਸ ਵੇਲੇ ਇਹ ਸੀਗਾ ਕਿ ਅੱਗਾ ਲਾਣੇ ਦਾ ਆਮ ਰਿਵਾਜ ਸੀਗਾ। ਆਮ ਜਿਹੜੀਆਂ ਦੁਕਾਨਾਂ ਸੀਗੀਆਂ ਲੋਕਾਂ ਦੀਆਂ, ਉਹਨਾਂ ਦੇ ਦਰਵਾਜ਼ੇ ਸੀਗੇ ਲੱਕੜੀ ਦੇ। ਉਹ ਕੀ ਕਰਦੇ ਸੀ ਕਿ ਉੱਤੇ ਮਿੱਟੀ ਦਾ ਤੇਲ ਸਿੱਟਿਆ ਤੇ ਉਹਨੂੰ ਤੀਲੀ ਲਾਈ ਤੇ ਅੱਗ ਲਗਾਤੀ, ਫਿਰ ਬਾਅਦ ਵਿੱਚ ਦੁਕਾਨ ਲੁੱਟ ਲਈ। ਉਦੋਂ ਫਿਰ ਉਹ ਦੱਸਦੇ ਸੀ ਕਿ ਸ਼ਟਰਾਂ ਦਾ, ਲੋਹੇ ਦੇ ਸ਼ਟਰਾਂ ਦਾ ਰਿਵਾਜ ਹੋਇਆ ਸੀਗਾ। ਤੇ ਜਿਸ ਵੇਲੇ ਪਿੱਛੇ ਵਾਲਦਾਂ ਨੂੰ ਪਤਾ ਚੱਲਿਆ ਕਿ ਇਸ ਤਰ੍ਹਾਂ ਇਹ ਮਤਲਬ
ਨੁਕਸਾਨ ਹੋਣ ਲੱਗਾ ਸੀਗਾ, ਫਿਰ ਉਹਨਾਂ ਨੇ ਵਾਪਸ ਬੁਲਾ ਲਿਆ ਵਾਲਦ ਸਾਹਿਬ ਨੂੰ। ਤੇ ਮਤਲਬ ਬੜਾ ਉਹ ਇੱਕ ਪਰੇਸ਼ਾਨੀ ਵਾਲਾ ਔਰ ਬੜਾ ਸਾਬ ਸ਼ਿਕਨ ਜਿਹਾ ਟਾਈਮ ਸੀਗਾ ਕਿ ਆਪਣਿਆਂ ਦੀ ਤੇ ਦੂਸਰਿਆਂ ਦੀ ਪਰਖ ਉਦੋਂ ਹੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਦਾ ਕੋਈ ਵਕਤ ਆਉਂਦਾ ਤੇ ਉਦੋਂ ਬਹੁਤ ਸਾਰੇ ਲੋਕ ਐਸੇ ਵੀ ਸੀਗੇ, ਮਤਲਬ ਹਿੰਦੂਆਂ 'ਚ ਵੀ ਸਿੱਖਾਂ 'ਚ ਵੀ, ਕਿ ਜਿਹਨਾਂ ਨੇ ਮੁਸਲਮਾਨਾਂ ਦਾ ਭਰਾਵਾਂ ਤੋਂ ਵੱਧ ਕੇ ਸਾਥ ਦਿੱਤਾ। ਕੁਛ ਐਸੇ ਸੀਗੇ, ਕੁਛ ਮਤਲਬ ਕਿ ਜਿਹੜੇ ਇਹ ਫਸਾਦਾਂ ਤੋਂ ਫਾਇਦਾ ਉਠਾਉਂਦਿਆਂ ਲੁੱਟ ਮਾਰ ਕਰਕੇ ਆਪਣਾ ਕੁਝ ਬਣਾਉਣਾ ਚਾਹੁੰਦੇ ਸੀ। ਬਿਲਕੁਲ ਜੀ, ਇਹ ਉਹ ਲੋਕ ਹੁੰਦੇ ਜਿਹੜੇ ਵਸਦੇ ਘਰਾਂ ਦੇ ਵਿੱਚ ਤਾਂ ਮਤਲਬ ਵਸੇਬ ਦੇ ਜਦੋਂ ਖੁਸ਼ੀ ਖੁਸ਼ਹਾਲੀ ਨਾਲ ਤੁਸੀਂ ਰਹਿੰਦੇ ਆ, ਤੁਹਾਡਾ ਕੁਝ ਨਹੀਂ ਵਿਗਾੜ ਸਕਦੇ, ਲੇਕਿਨ ਉਹ ਇਸ ਮੌਕੇ ਦੀ ਤਾਕ 'ਚ ਹੁੰਦੇ ਆ ਕਿ ਜਿਉਂ ਹੀ ਕੋਈ ਹੱਲਾ ਗੁੱਲਾ ਹੋਵੇ ਤਾਂ ਅਸੀਂ ਫਿਰ ਆਪਣਾ ਰੰਗ ਦਿਖਾਈਏ। ਜੀ ਬਿਲਕੁਲ। ਤੇ ਵਾਲਦ ਸਾਹਿਬ ਕਹਿੰਦੇ ਕਿ ਉਸ ਵੇਲੇ ਮਤਲਬ ਕਿ ਬੱਚੇ ਜਿਹੜੇ ਬੜਾ ਦੇਰ ਨਾਲ ਸਕੂਲ ਜਾਂਦੇ ਸੀ, ਅੱਜ ਕੱਲ੍ਹ ਤੇ ਛੋਟੇ ਛੋਟੇ ਹੁੰਦੇ ਹਨ ਬੱਚਿਆਂ ਨੂੰ ਭੇਜ ਦਿੰਦੇ ਸਕੂਲ, ਲੇਕਿਨ ਅੱਛੇ ਖਾਸੇ ਬੜੇ ਹੋ ਗਏ ਸੀ ਤੇ ਫਿਰ ਇਹ ਸਕੂਲ ਜਾਂਦੇ ਸੀ। ਤੇ ਤਕਰੀਬਨ ਕੋਈ 6-7 ਕਿਲੋਮੀਟਰ ਬਣਦਾ ਸੀ ਇਹਨਾਂ ਦਾ ਸਕੂਲ ਆਪਣੇ ਘਰ ਤੋਂ। ਤੇ ਗੁਰਬਤ ਦਾ ਜ਼ਮਾਨਾ ਸੀਗਾ, ਕੱਪੜੇ ਉਹੀ ਮਤਲਬ ਇੱਕ ਮਲੇਸ਼ੀਆ ਦਾ ਜਿਹੜਾ ਹੁੰਦੀ ਸੀ ਵਰਦੀ ਉਹੀ ਪਾ ਕੇ ਜਾਣਾ ਤੇ ਵਾਪਸ ਆਉਣਾ, 5 ਮੀਲ ਪੈਦਲ ਜਾਣਾ, 5 ਮੀਲ ਵਾਪਸ ਆਉਣਾ ਗਰਮੀ ਦੇ ਵਿੱਚ। ਫਿਰ ਇੱਕ ਬਾਗ ਹੁੰਦਾ ਸੀ ਉੱਥੇ ਇਹਨਾਂ ਦਾ, ਉੱਥੇ ਵਾਲਦ ਸਾਹਿਬ ਤੇ ਚਾਚਾ ਜੀ ਉਹ ਘੜਿਆਂ ਦੇ ਵਿੱਚ ਪਾਣੀ ਲੈ ਕੇ ਜਾਂਦੇ ਹੁੰਦੇ ਸੀ ਉਹਨਾਂ ਨੂੰ ਪਾਣੀ ਲਾਉਣ ਪੌਦਿਆਂ ਨੂੰ। ਅੱਛਾ। ਤੇ ਲੇਕਿਨ ਜਿਸ ਵੇਲੇ ਉਜਾੜੇ ਪਏ ਫਿਰ ਸਾਰਾ ਕੁਝ ਉਧਰ ਛੱਡ ਕੇ ਆਉਣਾ ਪਿਆ। ਦੂਸਰੀ ਬਾਤ ਇਹ ਕਿ ਅਕਸਰ ਜਿਹੜੀ ਬਜ਼ੁਰਗਾਂ ਦੀ ਜ਼ਮੀਨ ਸੀ, ਸਾਡੇ ਦਾਦਾ ਜੀ ਜਾਂ ਪੜਦਾਦਾ ਜੀ, ਉਹਨਾਂ ਨੇ ਉਹ ਕੋਈ ਡਾਕੂਮੈਂਟੇਸ਼ਨ ਉਹਦੀ ਹੈ ਨਹੀਂ ਸੀ, ਮੂੰਹ ਜ਼ਬਾਨੀ ਸੀ ਸਾਰਾ ਕੁਝ। ਤੇ ਉਧਰ ਉਹ ਕਾਫੀ ਸਾਰੀ ਜ਼ਮੀਨ ਛੋੜ ਕੇ ਆਏ ਸੀ, ਲੇਕਿਨ ਇੱਧਰ ਚੁੱਕੇ ਉਹ ਕਾਗਜ਼ਾਤ ਨਹੀਂ ਲੈ ਕੇ ਆਏ, ਲਿਹਾਜ਼ਾ ਇੱਧਰ ਉਹਨਾਂ ਨੂੰ ਫਿਰ ਕੋਈ ਕਲੇਮ ਨਹੀਂ ਮਿਲਿਆ ਖਾਸ। ਤੇ ਬਾਕੀ ਉਹ ਸਫ਼ਰ ਜਿਹੜਾ ਉਹਨਾਂ ਦਾ ਬੜਾ ਯਾਦਗਾਰ ਸੀ ਕਿ ਯਾਨੀ ਹਰ ਲਮਹੇ ਲੱਗਦਾ ਸੀ ਕਿ ਹੁਣ ਮਤਲਬ ਕਿ ਮੌਤ ਆਈ ਜੇ ਹੁਣ ਮੌਤ ਆਈ, ਲੇਕਿਨ ਅੱਲਾਹ ਤਾਲਾ ਨੂੰ ਜਿੱਦਾਂ ਮਨਜ਼ੂਰ ਸੀ ਕਿ ਉਹ ਪਹੁੰਚੇ ਇੱਥੇ ਜ਼ਿੰਦਾ ਸਲਾਮਤ। ਇੱਥੇ ਆਉਂਦੇ ਵਾਲਦ ਸਾਹਿਬ ਨੂੰ ਟਾਈਫਾਈਡ ਹੋ ਗਿਆ। ਦੱਸਦੇ ਸੀ ਕਿ ਮੈਂ 1 ਮਹੀਨਾ ਬੇਸੁੱਧ ਪਿਆ ਰਿਹਾ ਔਰ ਘਰਦਿਆਂ ਨੇ ਵੀ ਸਮਝਿਆ ਕਿ ਖ਼ਤਮ ਹੋ ਗਿਆ ਹੈ ਬੱਚਾ ਨਾ, ਲੇਕਿਨ ਅੱਲਾਹ ਨੂੰ ਜ਼ਿੰਦਗੀ ਮਨਜ਼ੂਰ ਸੀ। ਕਹਿੰਦੇ ਕਿ ਮੈਂ 1 ਮਹੀਨੇ ਬਾਅਦ ਮੈਨੂੰ ਹੋਸ਼ ਆਈ ਕਿ ਮੈਂ ਕਿੱਥੇ ਹੈਗਾ, ਮੈਨੂੰ ਕੋਈ ਪਤਾ ਨਹੀਂ ਕਿਸ ਵੇਲੇ ਮੈਨੂੰ ਖਿਲਾਉਂਦੇ ਸੀ ਜਾਂ ਪਿਲਾਉਂਦੇ ਸੀ। ਤੇ ਲੇਕਿਨ ਅੱਲਾਹ ਨੂੰ ਜ਼ਿੰਦਗੀ ਮਨਜ਼ੂਰ ਸੀ ਔਰ ਮਾਸ਼ਾਅੱਲਾ ਤਕਰੀਬਨ 85-86 ਸਾਲ ਦੇ ਹੋ ਕੇ ਫੌਤ ਹੋਏ ਫਿਰ। ਬਿਲਕੁਲ ਜੀ, ਦੱਸਦੇ ਆ ਵੀ ਡਾਕਟਰ ਸੀਗੇ, ਉਹਨਾਂ ਨੇ ਡਾਕਟਰੀ ਵੀ ਕੀਤੀ ਆ। ਡਾਕਟਰੀ ਕਿਸ ਲੈਵਲ ਦੀ ਕੀਤੀ ਹੈ? ਹੋਮਿਓਪੈਥਿਕ ਡਾਕਟਰ ਸੀਗੇ ਜੀ। ਤੇ ਪਹਿਲੇ ਉਹ ਆਰਮੀ ਵਿੱਚ ਰਹੇ ਕੁਛ ਅਰਸਾ, AMC 'ਚ ਆਰਮੀ ਮੈਡੀਕਲ ਕੋਰਸ। ਉਸ ਤੋਂ ਬਾਅਦ ਫਿਰ ਵਾਪਸ ਆਏ ਤੇ ਫਿਰ ਆ ਕੇ ਉਹਨਾਂ ਨੂੰ ਤਿਬ ਦਾ ਸ਼ੌਕ ਪਿਆ, ਫਿਰ ਉਹਨਾਂ ਨੇ ਹੋਮਿਓਪੈਥਿਕ ਕੀਤੀ ਔਰ ਮਾਸ਼ਾਅੱਲਾ 40 ਸਾਲ ਉਹ ਪ੍ਰੈਕਟਿਸ ਕਰਦੇ ਰਹੇ। ਔਰ ਨਾਲ ਤਿਬ ਦਾ ਵੀ ਕੋਰਸ ਕੀਤਾ ਸੀਗਾ, ਤਿਬ ਔਰ ਹੋਮਿਓਪੈਥੀ ਦੋਨਾਂ ਦੇ ਸੀ। ਔਰ ਮਾਸ਼ਾਅੱਲਾ ਆਪਣੇ ਇਲਾਕੇ 'ਚ ਉਹਨਾਂ ਦਾ ਬੜਾ ਨਾਮ ਸੀਗਾ। ਅੱਜ ਵੀ ਅਗਰ ਉਹਨਾਂ ਦਾ ਨਾਮ ਲਈਏ ਤਾਂ ਜਿਹੜੇ ਵੀ ਬਜ਼ੁਰਗ ਹੈ ਉਹ ਜ਼ਰੂਰ ਇਹ ਦੱਸਣਗੇ ਕਿ ਮੈਂ ਜਾਂ ਮੇਰੇ ਬੱਚੇ ਉਹਨਾਂ ਕੋਲ ਦਵਾਈ ਲੈਂਦੇ ਰਹੇ। ਬਹੁਤ ਸ਼ਿਫਾ ਰੱਖੀ ਸੀ। ਡਾਕਟਰ ਮੁਹੰਮਦ ਹੁਸੈਨ ਫੌਜੀ ਦੇ ਨਾਮ ਨਾਲ ਉਹਨਾਂ ਦਾ ਮਤਲਬ ਸਾਰੇ ਇਲਾਕੇ ਦੇ ਵਿੱਚ ਨਾਮ ਸੀਗਾ। ਡਾਕਟਰ ਮੁਹੰਮਦ ਹੁਸੈਨ ਫੌਜੀ ਜੀ, ਡਾਕਟਰ ਮੁਹੰਮਦ ਹੁਸੈਨ ਫੌਜੀ। ਦੇਖੋ ਜੀ, ਉਹ ਇੱਕ ਸਟੇਜ ਐਸੀ ਸੀ ਵੀ ਘਰ ਵਾਲਿਆਂ ਨੇ ਵੀ ਨਾ ਉਮੀਦੀ ਹੋ ਗਈ ਸੀ ਵੀ ਪਤਾ ਨਹੀਂ ਬਚਣਾ ਕਿ ਨਹੀਂ ਬਚਣਾ। ਫਿਰ ਇੱਕ ਅੱਲਾਹ ਪਾਕ ਨੇ ਉਹ ਟਾਈਮ ਵੀ ਲੈ ਕੇ ਆਏ ਕਿ ਜਿਹਦੇ ਵਿੱਚ ਉਹਨਾਂ ਦੇ ਕੋਲੋਂ ਲੋਕਾਂ ਨੂੰ ਸ਼ਿਫਾ ਮਿਲੀ ਤੇ ਔਰ ਡਾਕਟਰੀ ਦੇ ਵਿੱਚ ਆਪਣਾ ਨਾਮ ਕਮਾਇਆ। ਉਸ ਤੋਂ ਬਾਅਦ ਫਿਰ ਇੱਥੇ ਕਿਸ ਤਰ੍ਹਾਂ ਸੈੱਟ ਹੋਏ ਤੁਸੀਂ? ਇੱਥੇ ਚੂँਕਿ ਜ਼ਮੀਨ ਦਾ ਕੋਈ ਇੱਥੇ ਆ ਕੇ ਕਲੇਮ ਨਹੀਂ ਮਿਲਿਆ, ਬਹੁਤ ਜ਼ਿਆਦਾ ਗੁਰਬਤ ਸੀਗੀ। ਅੱਬਾ ਜੀ ਨੇ ਮੁਖਤਲਿਫ ਜਗ੍ਹਾ 'ਤੇ ਕੋਸ਼ਿਸ਼ ਕੀਤੀ ਕਿ ਕੋਈ ਜੌਬ ਮਿਲੇ, ਲੇਕਿਨ ਫਿਰ ਆਖਰਕਾਰ ਉਹ ਮਾਸ਼ਾਅੱਲਾ ਜਿਸਮਾਨੀ ਤੌਰ 'ਤੇ ਬੜੇ ਫਿੱਟ ਸੀਗੇ। ਗਵਰਨਰ ਹਾਊਸ ਵਾਸਤੇ, ਗਵਰਨਰ ਦੇ ਜਿਹੜੇ ਸਿਕਿਉਰਿਟੀ ਗਾਰਡ ਹੈ ਉਹਨਾਂ ਵਾਸਤੇ ਸਿਲੈਕਸ਼ਨ ਹੋ ਗਈ ਸੀ। ਉਹਨੇ 2 ਬੰਦੇ ਸੀਗੇ, ਲੇਕਿਨ ਇਹਨਾਂ ਦੀ ਇੱਕ ਆਈਸਾਈਟ ਵੀਕ ਹੋ ਗਈ ਸੀ ਟਾਈਫਾਈਡ ਦੀ ਵਜ੍ਹਾ ਨਾਲ। ਥੋੜ੍ਹੀ ਜਿਹੀ ਉਹ ਵੀਕਨੈਸ ਦੀ ਵਜ੍ਹਾ ਤੋਂ ਫਿਰ ਉਹ ਦੂਸਰਾ ਬੰਦਾ ਸਿਲੈਕਟ ਹੋ ਗਿਆ ਤੇ ਇਹ ਰਿਜੈਕਟ ਹੋ ਗਿਆ ਸੀ। ਹਾਲਾਂਕਿ ਉਹ ਹਜ਼ਾਰਾਂ ਦੇ ਵਿੱਚੋਂ ਉਹਨਾਂ ਨੇ ਉਸ 2 ਬੰਦੇ ਜਿਹੜੇ ਫਾਈਨਲਿਸਟ ਸੀਗੇ ਉਹਨਾਂ ਵਿੱਚ ਇਹ ਵੀ ਸੀਗੇ ਸ਼ਾਮਲ। ਹਾਂਜੀ, ਨਿਸ਼ਾਨਾ ਬਹੁਤ ਅੱਛਾ ਸੀ ਇਹਨਾਂ ਦਾ, ਜਿਸਮਾਨੀ ਤੌਰ 'ਤੇ ਬਹੁਤ ਸਟਰੋਂਗ ਸੀ। ਔਰ ਦੱਸਦੇ ਕਿ ਜਿਸ ਵੇਲੇ ਮੈਂ ਆਰਮੀ ਦੇ ਵਿੱਚ ਭਰਤੀ ਹੋ ਗਿਆ, ਮੈਂ ਮਤਲਬ ਦੇਸੀ ਘਿਓ ਇੰਨਾ ਉੱਥੇ ਖਾਧਾ ਕਿ ਮੈਂ ਜਿਸ ਵੇਲੇ ਵਾਪਸ ਆਇਆ ਪਿੰਡ ਤੇ ਇੰਨਾ ਮੈਂ ਸਟਰੋਂਗ ਔਰ ਮੋਟਾ ਸੀ ਕਿ ਮੇਰੇ ਕੋਲ ਗਰਦਨ ਪਿੱਛੇ ਨਹੀਂ ਸੀ ਮੋੜੀ ਜਾਂਦੀ, ਇੰਨੀ ਸਟਰੋਂਗ ਔਰ ਮੇਰੀ ਤਾਕਤ ਹੈ ਸੀ। ਆਰਮੀ ਦੇ ਵਿੱਚ ਫਿਰ ਰਿਡਕਸ਼ਨ ਦਾ ਜਿਸ ਵੇਲੇ ਉਹਨਾਂ ਨੇ ਇੱਕ ਕਾਲ ਦਿੱਤੀ ਤੇ ਵਾਲਦ ਸਾਹਿਬ ਨੇ ਫਿਰ ਉਹ ਆਪਸ਼ਨ ਕਬੂਲ ਕਰ ਲਈ ਤੇ ਉਹਨਾਂ ਨੇ ਆਰਮੀ ਮਤਲਬ ਕਿ ਰਿਟਾਇਰਮੈਂਟ ਲੈ ਲਈ। ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪਣਾ ਹੋਮਿਓਪੈਥੀ ਦਾ ਕੋਰਸ ਕੀਤਾ ਔਰ ਤਿਬ ਦਾ ਕੋਰਸ ਕੀਤਾ ਔਰ ਫਿਰ ਪਹਿਲੇ ਆਪਣੇ ਗਾँव 'ਚ ਔਰ ਉਸ ਤੋਂ ਬਾਅਦ ਇੱਥੇ ਸਮੁੰਦਰੀ ਉਹਨਾਂ ਨੇ ਫਿਰ ਆਪਣਾ ਕਲੀਨਿਕ ਸ਼ੁਰੂ ਕੀਤਾ। ਮੇਜਰ ਇਕਰਾਮ ਅੱਬਾ ਜੀ ਦਾ ਕਲਾਸ ਫੈਲੋ ਸੀ।
ਜਿਹਨੇ ਆਰਮੀ 'ਚ ਕਮਿਸ਼ਨ ਲਿਆ ਸੀ। ਇਹ ਇਕੱਠੇ ਖਾਲਕੇ ਹਾਈ ਸਕੂਲ 'ਚ ਪੜ੍ਹਦੇ ਰਹੇ ਨੇ। ਤੇ ਉੱਥੋਂ ਯਾਨੀ ਕਿ ਇੱਕ IG ਪੰਜਾਬ ਪੁਲਿਸ ਰਿਟਾਇਰ ਹੋਏ ਆ ਲਈਕ ਅਹਿਮਦ ਖਾਨ, ਹਾਂ, ਉਹ ਵੀ ਇਹਨਾਂ ਦੇ ਪਿੰਡ ਦੇ ਸੀ। ਇਹ ਮੇਜਰ ਇਕਰਾਮ ਹੋਣੇ ਵੀ ਇਹਨਾਂ ਦੇ ਪਿੰਡ ਦੇ ਸੀ, ਬਲਕਿ ਮਾਂਝੀ ਦੇ ਸੀ। ਹਾਂ, ਕਰੀਬ ਕਰੀਬ ਪਿੰਡ ਸੀਗੇ। ਤੇ ਬਲਕਿ ਬਾਈ ਇਹਨੂੰ ਮਿਲੇ ਵੀ ਆ ਜਾ ਕੇ IG ਲਈਕ ਅਹਿਮਦ ਖਾਨ ਨੂੰ ਨਾ, ਔਰ ਉਹਨੇ ਪਹਿਚਾਣਿਆ, ਬੜਾ ਰਿਗਾਰਡ ਕੀਤਾ ਉਹਨਾਂ ਦਿਨਾਂ 'ਚ ਜਦੋਂ ਕਿ IG ਸੀਗਾ, ਕਿ ਅਸੀਂ ਇਕੱਠੇ ਪੜ੍ਹਦੇ ਰਹੇ ਹਾਂ, ਕਲਾਸ ਫੈਲੋ ਰਹੇ ਹਾਂ। ਅੱਛਾ ਚਰਚ ਸਾਹਿਬ, ਜਦੋਂ ਤੁਹਾਡੇ ਬਜ਼ੁਰਗ ਉੱਥੋਂ ਆ ਕੇ ਇੱਥੇ ਸੈੱਟ ਵੀ ਹੋ ਗਏ, ਫਿਰ ਕਿੱਦਾਂ ਆਪਣੇ ਦੇਸ਼ ਦੀਆਂ ਕੋਈ ਗੱਲਾਂ ਬਾਤਾਂ ਤੁਹਾਨੂੰ ਯਾਦ ਕਰਕੇ ਕਿਸ ਤਰ੍ਹਾਂ ਉਹਨੂੰ ਮਿਸ ਕਰਦੇ ਸੀ? ਹਾਂਜੀ, ਦੇਸ਼ ਨੂੰ ਜੀ ਯਾਦ ਕਰਦੇ ਸੀ। ਬਹੁਤ ਅੱਛਾ ਵਕਤ ਬਚਪਨ ਦਾ ਉਹਨਾਂ ਨੂੰ ਯਾਦ ਆਉਂਦਾ ਸੀ। ਰਹਿ ਤੇ ਇੱਥੇ ਰਹੇ ਸੀ, ਲੇਕਿਨ ਮੈਂ ਸਮਝਦਾ ਕਿ ਅੱਧਾ ਦਿਲ ਉਹਨਾਂ ਦਾ ਉੱਥੇ ਸੀਗਾ, ਕਿਉਂਕਿ ਉੱਥੇ ਦੀ ਫਜ਼ਾ, ਉੱਥੇ ਦੇ ਲੋਕ, ਉੱਥੇ ਦਾ ਪਾਣੀ, ਸਾਰਾ ਕੁਝ ਜਿਹੜਾ ਨਾ ਉਹਨੂੰ ਬੜਾ ਮਿਸ ਕਰਦੇ ਸੀ। ਦਿਲ ਸੀਗਾ ਕਿ ਅਗਰ ਮੌਕਾ ਮਿਲੇ ਤਾਂ ਮੈਂ ਜ਼ਰੂਰ ਚੱਕਰ ਲਗਾਵਾਂ, ਲੇਕਿਨ ਹਾਲਾਤ ਨੇ ਇਜਾਜ਼ਤ ਨਹੀਂ ਦਿੱਤੀ ਕਿ ਉਹ ਜਾ ਸਕਦੇ। ਔਰ ਨਾ ਹੀ ਅੱਜ ਤਾਂ ਚਲੋ ਕੁਛ ਕਦਰੇ ਬਿਹਤਰ ਹੈ ਰਾਬਤੇ ਦੀਆਂ ਸਹੂਲਤਾਂ, ਨਾ ਹੀ ਉਸ ਵਕਤ ਹੈ ਸੀ ਏਡੀਆਂ ਸਹੂਲਤਾਂ ਰਾਬਤੇ ਦੀਆਂ, ਨਹੀਂ ਤਾਂ ਸ਼ਾਇਦ ਕਿਸੇ ਪੁਰਾਣੇ ਦੋਸਤ ਨਾਲ ਉਹਨਾਂ ਦੀ ਅਸੀਂ ਗੱਲਬਾਤ ਕਰਵਾ ਦਿੰਦੇ। ਦੂਸਰੀ ਬਾਤ ਹੈ ਕਿ ਸਾਨੂੰ ਵੀ ਸੱਚੀ ਬਾਤ ਹੈ ਕਿ ਉਦੋਂ ਇੰਨੀ ਕਦਰ ਨਹੀਂ ਸੀ, ਅਸੀਂ ਗੌਰ ਨਹੀਂ ਇੰਨਾ ਜ਼ਿਆਦਾ ਕੀਤਾ, ਨਹੀਂ ਤਾਂ ਇਹਨੇ ਸਾਰੀਆਂ ਚੀਜ਼ਾਂ ਅਸੀਂ ਰਿਕਾਰਡ ਰੱਖਦੇ ਕਿ ਪਿੰਡ ਦਾ ਨਾਮ ਵਗੈਰਾ ਸਭ ਡਿਟੇਲ ਜਿਹੜੀ ਉਹ ਬੜੀ ਤਫਸੀਲ ਨਾਲ ਦੱਸਦੇ ਸੀ। ਯਾਦਾਸ਼ਤ ਮਾਸ਼ਾਅੱਲਾ ਉਹਨਾਂ ਦੀ ਬਹੁਤ ਅੱਛੀ ਸੀਗੀ, ਲੇਕਿਨ ਉਹ ਚੀਜ਼ਾਂ ਵਕਤ ਦੇ ਨਾਲ ਫਿਰ ਯਾਦ 'ਚੋਂ ਮਹਿਬ ਹੋ ਜਾਂਦੀਆਂ। ਅੱਜ ਅਸੀਂ ਮਿਸ ਕਰਦੇ ਹਾਂ ਕਿ ਕਾਸ਼ ਉਹ ਜ਼ਿੰਦਾ ਹੁੰਦੇ ਤੇ ਉਹ ਖੁਦ ਦੱਸਦੇ ਇਹ ਗੱਲਾਂ, ਤੇ ਬਹੁਤ ਹੀ ਅੱਛੀ ਬਾਤ ਸੀਗੀ। ਬਿਲਕੁਲ ਜੀ, ਉਹਨਾਂ ਨੇ ਆਪਣੀ ਜ਼ਬਾਨੀ ਤੇ ਇੱਕ ਨਕਸ਼ਾ ਖਿੱਚ ਦੇਣਾ ਸੀ ਕਿ ਸਫ਼ਰ ਕੀਤਾ ਸੀ, 15-16 ਸਾਲ ਦੀ ਉਮਰ ਸੀਗੀ, ਸਾਰਾ ਪਤਾ ਸੀ ਉਹਨਾਂ ਨੂੰ। ਖੁਦ ਸੁਣਾਇਆ ਸੀ, ਕਹਿੰਦੇ ਕਿ ਸਾਡੇ ਜਿਹੜੇ ਪੜਦਾਦਾ ਸੀ ਨਾ, ਬੱਕਰੀਆਂ ਜਿੱਦਾਂ ਮਰੀ ਦੇ ਇਲਾਕੇ ਚਾਰਦੇ, ਇੱਦਾਂ ਸਾਡੇ ਕੋਲ ਬੱਕਰੀਆਂ, ਮਾਲ, ਇੱਦਾਂ ਦਾ ਗਾਈਆਂ ਸ਼ਾਈਆਂ ਬੜੀਆਂ ਹੁੰਦੀਆਂ ਸੀ। ਉਹ ਲੈ ਕੇ ਗਏ ਤੇ ਬਾਰਿਸ਼ ਬਹੁਤ ਆ ਗਈ। ਜਦੋਂ ਬਾਰਿਸ਼ ਆਈ ਤੇ ਜਨਾਬ ਉਹ ਉੱਥੇ ਨਾ ਇੱਕ ਬਾਗ ਹੁੰਦੇ ਸੀ ਜਿਹੜੇ ਜਿਹਨਾਂ ਨੂੰ ਚੀਤੇ ਵਗੈਰਾ, ਭੇੜੀਏ ਕਹਿ ਲਓ ਜੀ, ਚੀਤੇ, ਉਹਨਾਂ ਨੇ ਜਨਾਬ ਆ ਕੇ ਨਾ ਜ਼ਰਾ ਬਘਿਆੜ ਜਿਹਨਾਂ ਨੂੰ ਕਹਿੰਦੇ, ਬਘਿਆੜ, ਉਹਨਾਂ ਨੇ ਹਮਲਾ ਕੀਤਾ ਨਾ। ਸਾਡੇ ਬਜ਼ੁਰਗ ਜਿਹੜੇ ਸੀ ਨਾ, ਬਜ਼ੁਰਗ ਆਪਣੇ ਬਾਬਾ ਜੀ, ਉਹਨਾਂ ਨੇ ਜਨਾਬ ਉਹ ਦੇਖ ਕੇ ਨਾ ਬਾਂਹ ਦੇ ਉੱਤੇ ਖੇਸ ਲਪੇਟ ਕੇ ਉਹਦੇ ਮੂੰਹ 'ਚ ਦੇ ਕੇ ਉਹਦੇ ਦਾਤਰ ਫੇਰ ਦਿੱਤਾ। ਕੋਈ ਸ਼ਾਇਦ ਲਿਜਾਣ ਨਹੀਂ ਦਿੱਤੀ ਉੱਥੋਂ ਉਹਨੂੰ, ਜੇ ਉਹ ਬਾਬੇ ਇੰਨੇ ਦਲੇਰ ਬੰਦੇ ਸੀ। ਬਿਲਕੁਲ ਜੀ, ਬਘਿਆੜ ਦੇ ਸਾਹਮਣੇ ਖੜਨਾ ਇਹ ਵੈਸੇ ਟੈਕਨੀਕ ਸੀ, ਜਿਹੜਾ ਉਹਨਾਂ ਨੇ ਆਪਣੀ ਬਾਂਹ 'ਤੇ ਕੱਪੜਾ ਪਾ ਲਿਆ ਜਿਹਦੇ ਨਾਲ ਉਹਨਾਂ ਨੂੰ ਉਹ ਆਪ ਮਹਿਫੂਜ਼ ਰਹੇ, ਲੇਕਿਨ ਉਹਦਾ ਉਸ ਤੋਂ ਇਲਾਵਾ ਮੈਂ ਪੁੱਛਿਆ ਕਿ ਬਾਬਾ ਜੀ ਉੱਥੇ ਕੋਈ ਮਸਜਿਦ ਵਗੈਰਾ ਜਾਂ ਮਜ਼ਹਬੀ ਤਿਉਹਾਰ ਜਾਂ ਕੀ ਸੀ, ਇਸਲਾਮ ਵੱਲ ਰੁਝਾਨ ਕਿੰਨਾ ਕੁ ਸੀ ਲੋਕਾਂ ਦਾ? ਉਹ ਕਹਿੰਦੇ ਕਿ ਮਸਜਿਦ ਇੱਕ ਹੁੰਦੀ ਸੀ ਤੇ ਉਹਦੇ 'ਚ ਬਸ ਈਦ ਹੀ ਜਾਂਦੇ ਸੀ, ਤੇ ਸਾਨੂੰ ਵੀ, ਅਸੀਂ ਚੂੰਕਿ ਬੱਚੇ ਸੀ, ਸਾਨੂੰ ਡਰਾਉਂਦੇ ਸੀ ਕਿ ਇੱਥੇ ਜਿੰਨ ਹੈ। ਜੇ ਅਸੀਂ ਕਿਤੇ ਸਾਡਾ ਦਿਲ ਕਰਦਾ ਵੀ ਸੀ ਜਾਣ ਨੂੰ, ਤਾਂ ਅਸੀਂ ਇਸ ਵਜ੍ਹਾ ਤੋਂ ਫਿਰ ਡਰਦੇ ਨਹੀਂ ਸੀ ਚਾਹੀਦਾ ਕਿ ਜਿੰਨ ਨਾ ਫੜ ਲੈਣ। ਤੇ ਮਤਲਬ ਹਾਂਜੀ, ਲੋਕਾਂ ਦਾ ਇਹ ਨਹੀਂ ਦੀਨ ਨਾਲ ਕਹਿ ਲਓ ਜਾਂ ਨਮਾਜ਼ ਵੱਲ ਧਿਆਨ ਘੱਟ ਸੀ, ਲੇਕਿਨ ਲੋਕਾਂ 'ਚ ਸਾਦਗੀ ਔਰ ਖਲੂਸ ਬਹੁਤ ਸੀਗਾ। ਕੋਈ ਕਿਸੇ ਦਾ ਬੁਰਾ ਨਹੀਂ ਸੀ ਸੋਚਦਾ, ਹਰ ਕੋਈ ਕਿਸੇ ਦੇ ਦੂਸਰੇ ਦੇ ਕੰਮ ਆਉਣਾ ਚਾਹੁੰਦਾ ਸੀਗਾ। ਹੁਣ ਸ਼ਾਇਦ ਜੋ ਮੈਂ ਮਹਿਸੂਸ ਕਰਦਾ ਕਿ ਹੁਣ ਸ਼ਾਇਦ ਨਮਾਜ਼ਾਂ ਤਾਂ ਸਾਡੀਆਂ ਬਹੁਤ ਹੋ ਗਈਆਂ, ਲੇਕਿਨ ਸਾਡੇ 'ਚੋਂ ਖਲੂਸ ਜਾਂ ਇੱਕ ਦੂਸਰੇ ਵਾਸਤੇ ਮੁਹੱਬਤ ਜਿਹੜੀ ਨਾ ਉਹ ਬਹੁਤ ਘੱਟ ਗਈ ਹੈ। ਕਾਸ਼ ਇਹ ਦੋਨੀ ਚੀਜ਼ਾਂ ਹੋਣ ਤਾਂ ਫਿਰ ਤਾਂ ਬਹੁਤ ਹੀ ਅੱਛੀ ਬਾਤ ਹੈ ਕਿ ਨਮਾਜ਼ਾਂ ਦੇ ਨਾਲ ਨਾਲ ਸਾਡੇ ਦਿਲ 'ਚ ਵੀ ਦੂਸਰੇ ਵਾਸਤੇ ਮੁਹੱਬਤ ਉਜਾਗਰ ਹੋ ਜਾਏ। ਇਨਸਾਨਾਂ ਲਈ ਪਿਆਰ ਹੋਣਾ ਚਾਹੀਦਾ। ਹਾਂਜੀ, ਇਨਸਾਨਾਂ ਵਾਸਤੇ ਪਿਆਰ, ਕਿਸੇ ਖਾਸ ਤਬਕੇ, ਕਿਸੇ ਖਾਸ ਲੋਕਾਂ ਲਈ ਨਹੀਂ, ਬਲਕਿ ਪੂਰੇ ਜਿਹੜੇ ਆਲਮੇ ਇਨਸਾਨੀਅਤ ਆ ਉਹਨਾਂ ਲਈ ਹੋਣਾ ਚਾਹੀਦਾ। ਜੀ ਬਿਲਕੁਲ, ਇਹ ਐਸੀ ਜ਼ੁਬਾਨ ਹੈ ਮੁਹੱਬਤ ਦੀ ਕਿ ਇਨਸਾਨ ਹੀ ਨਹੀਂ, ਇਹ ਤੇ ਜਾਨਵਰਾਂ ਦੀ ਵੀ ਸਮਝ ਆਉਂਦੀ ਹੈ। ਇਸ ਵਾਸਤੇ ਨਰਮੀ ਹੋ ਗਈ, ਨਰਮੀ ਐਸੀ ਚੀਜ਼ ਹੈ, ਤਬੀਅਤ ਦੀ ਨਰਮੀ, ਲਹਿਜੇ ਦੀ ਨਰਮੀ, ਕਿ ਬੰਦਿਆਂ ਨੂੰ ਹੀ ਨਹੀਂ ਰੱਬ ਨੂੰ ਵੀ ਇਹ ਪਸੰਦ ਹੈ ਇਹ ਚੀਜ਼। ਕੋਈ ਸ਼ੱਕ ਵਾਲੀ ਗੱਲ ਨਹੀਂ ਜੀ ਇਸ ਵਿੱਚ। ਅੱਬਾ ਜੀ ਦੱਸਦੇ ਹੁੰਦੇ ਸੀ ਕਿ ਜਦੋਂ ਅਸੀਂ ਜ਼ਰਾ ਜ਼ਿਆਦਾ ਛੋਟੇ ਹੁੰਦੇ ਸੀ, ਯਾਨੀ ਕਹਿ ਲਓ ਕਿ 5-7 ਸਾਲ ਦੀ ਉਮਰ, ਵਾਲਦਾ ਸਾਹਿਬਾ ਵੀ ਕਰੀਬ ਹੀ ਉਹਨਾਂ ਦਾ ਵੀ ਪਿੰਡ ਸੀਗਾ, ਸ਼ਾਦੀ ਤੋਂ ਪਹਿਲੇ ਜ਼ਾਹਰ ਹੈ ਉਹ ਵੀ ਕਰੀਬ ਹੀ ਰਹਿੰਦੇ ਸੀਗੇ ਸਾਡੇ, ਯਾਨੀ ਕਿ ਨਾਨਕੇ ਵੀ ਦਾਦਕੇ ਵੀ। ਤੇ ਉਹ ਜਿਸ ਵੇਲੇ ਉਹ ਰੋਟੀ ਵਗੈਰਾ ਲੈ ਕੇ ਜਾਂਦੇ ਸੀ ਆਪਣੇ ਵਾਲਦੈਨ ਵਾਸਤੇ, ਤੇ ਬਾਂਦਰ ਬਹੁਤ ਸੀ ਉਸ ਇਲਾਕੇ ਦੇ ਵਿੱਚ। ਉਹ ਬਾਅਦ ਔਕਾਤ ਬੱਚੇ ਨੂੰ ਦੇਖ ਕੇ ਨਾ, ਇਹਨਾਂ ਨੇ ਇਦਾਂ ਛੱਤ ਸਿਰ ਤੇ ਰੱਖੀ ਹੁੰਦੀ ਸੀ ਰੋਟੀ, ਉਹ ਸਿਰ ਤੋਂ ਹੀ ਚੱਕ ਕੇ ਤੇ ਦੌੜ ਜਾਂਦੇ ਸੀ ਬਾਂਦਰ, ਤੇ ਘਰਦਿਆਂ ਕੋਲੋਂ ਫਿਰ ਡਾਂਟ ਪੈਂਦੀ ਸੀਗੀ। ਤੇ ਮੇਰੀ ਵਾਲਦਾ ਜਿਹੜੀ ਨਾ ਉਹ ਆਪਣੇ ਮਾਂ-ਬਾਪ ਦੀ ਇਕਲੌਤੀ ਔਲਾਦ ਸੀ, ਔਰ ਬੜੀ ਦੇਰ ਬਾਅਦ ਅੱਲਾਹ ਤਾਲਾ ਨੇ ਦਿੱਤੀ ਸੀ। ਨਾਨੀ ਦੀ ਸ਼ਾਦੀ ਹੋ ਗਈ, ਕੋਈ ਨਹੀਂ, ਅੱਲਾਹ ਤਾਲਾ ਨੇ ਕਰਮ ਕੀਤਾ, ਬੜੀ ਦੇਰ ਤੱਕ ਬੜੀ ਇਹਨਾਂ ਨੂੰ ਆਸ ਉਮੀਦ ਨਹੀਂ ਅੱਲਾਹ ਤਾਲਾ ਨੇ ਦਿੱਤੀ। ਫਿਰ ਨਾਨੀ ਨੇ ਨਾ ਬੱਕਰੀ ਦਾ ਇੱਕ ਬੱਚਾ ਪਾਲ ਲਿਆ, ਬੜਾ ਪਿਆਰਾ ਸਫੇਦ ਰੰਗ ਦਾ, ਤੇ
ਉਹਨੂੰ ਇੰਨਾ ਯਾਨੀ ਕਿ ਪਿਆਰ ਦਿੱਤਾ ਕਿ ਉਹ ਹਰ ਵਕਤ ਨਾਨੀ ਅੰਮਾ ਦੇ ਨਾਲ ਹੀ ਰਹਿੰਦਾ ਸੀ। ਜਿਸ ਵੇਲੇ ਉਹਨੇ ਕੋਲ ਬੈਠ ਕੇ ਪਿੱਠੇ ਖਾਣੇ, ਹੱਤਾ ਕਿ ਸੋਣਾ ਵੀ ਉਹਨੇ ਨਾਨੀ ਅੰਮਾ ਦੇ ਬਿਸਤਰ ਦੇ ਵਿੱਚ। ਪਿਆਰ ਪੈ ਗਿਆ। ਹਾਂਜੀ, ਉਹ ਇੱਕ ਦਿਨ ਐਸਾ ਹੋਇਆ ਕਿ ਨਾਨੀ ਅੰਮਾ ਕਿਤੇ ਬਾਹਰ ਗਏ ਕਿਸੇ ਕੰਮ, ਕੋਈ ਪੱਠੇ ਪਾਣ ਜਾਂ ਜੋ ਵੀ, ਪਿੱਛੋਂ ਬਾਗ ਉਹ ਬੱਕਰੀ ਨੂੰ ਚੱਕ ਕੇ ਲੈ ਗਿਆ। ਬਘਿਆੜ। ਜੀ, ਬਘਿਆੜ ਜਿਹੜਾ ਨਾ ਉਹ ਬੱਕਰੀ ਨੂੰ ਚੱਕ ਕੇ ਲੈ ਗਿਆ, ਉਹ ਬੱਚੇ ਨੂੰ। ਤੇ ਉਹ ਨਾਨੀ ਅੰਮਾ ਨਾਲ ਇਦਾਂ ਰੋਏ ਕਿ ਜਿੱਦਾਂ ਉਹਨਾਂ ਦਾ ਵਾਕਈ ਆਪਣਾ ਬੱਚਾ ਕੋਈ ਲੈ ਗਿਆ ਹੁੰਦਾ। ਉਹ ਸ਼ਾਇਦ ਅੱਲਾਹ ਤਾਲਾ ਨੂੰ ਉਹ ਮਤਲਬ ਅਦਾ ਪਸੰਦ ਆ ਗਈ ਜਾਂ ਰੋਣਾ ਪਸੰਦ ਆ ਗਿਆ। ਫਿਰ ਉਸ ਤੋਂ ਸਾਲ 1.5 ਸਾਲ ਬਾਅਦ ਅੱਲਾਹ ਤਾਲਾ ਨੇ ਨਾ ਵਾਲਦਾ ਦੀ ਸ਼ਕਲ 'ਚ ਉਹਨਾਂ ਨੂੰ ਫਿਰ ਔਲਾਦ ਦਿੱਤੀ। ਵਾਹਦ ਹੀ ਸੀਗੇ ਵਾਲਦਾ, ਆਪਣੇ ਮਾਂ ਬਾਪ ਦੀ ਔਲਾਦ, ਤੇ ਬੜੀ ਤਵੱਜੋ ਨਾਲ ਯਾਨੀ ਕਿ ਪਾਲਿਆ ਉਹਨਾਂ ਨੇ ਮਾਂ ਬਾਪ ਨੇ। ਤੇ ਇਹ ਮੈਨੂੰ ਯਾਨੀ ਕਿ ਯਾਦ ਕਦੋਂ ਆਉਂਦਾ ਨਾ ਵਾਕਿਆ, ਤਾਂ ਮੈਂ ਸੋਚਦਾ ਕਿ ਅੱਲਾਹ ਤਾਲਾ ਨਾ ਕਿਸੇ ਦਾ ਪਿਆਰ ਜਾਂ ਕਿਸੇ ਦੇ ਆਂਸੂ ਜ਼ਾਇਆ ਨਹੀਂ ਕਰਦਾ। ਬੇਸ਼ੱਕ ਉਹ ਕਿਸੇ ਵਾਸਤੇ ਹੋਣ, ਕਿਸੇ ਜਾਨਵਰ ਲਈ ਵੀ ਹੋਣ, ਅੱਲਾਹ ਦੀ ਜ਼ਾਤ ਜਿਹੜੀ ਨਾ ਉਹ ਜ਼ਾਇਆ ਨਹੀਂ ਕਰਦੀ ਉਸ ਚੀਜ਼ ਨੂੰ, ਉਹਨਾਂ ਜਜ਼ਬਾਤ ਨੂੰ। ਉਹਦਾ ਬਦਲ ਜ਼ਰੂਰ ਮਿਲਦਾ ਜੀ। ਹਾਂਜੀ, ਉਹਦਾ ਬਦਲ ਜ਼ਰੂਰ ਮਿਲਦਾ ਹੈ। ਅੱਛਾ, ਬਾਂਦਰਾਂ ਵਾਲੀ ਗੱਲ ਵਿੱਚ ਹੀ ਰਹਿ ਗਈ ਸੀ। ਮਤਲਬ ਉਹ ਬਾਂਦਰਾਂ ਨੇ ਰੋਟੀ ਚੱਕ ਕੇ ਭੱਜ ਜਾਣਾ, ਫਿਰ ਘਰਦਿਆਂ ਨੇ ਨਾਰਾਜ਼ ਹੋਣਾ ਕਿ ਲੋ ਜੀ ਤੁਸੀਂ ਮਤਲਬ ਨਿਕੰਮੇ ਹੈ, ਤੁਹਾਡੇ ਕੋਲ ਇੱਕ ਰੋਟੀ ਨਹੀਂ ਪਹੁੰਚਾਈ ਗਈ ਉੱਥੇ ਤੱਕ। ਹਾਂਜੀ, ਬਾਂਦਰ ਬੜੇ ਖਰਾਬ ਸੀਗੇ। ਹਾਂਜੀ, ਬਹੁਤ ਵਧੀਆ ਗੱਲਾਂ ਬਾਤਾਂ ਦੱਸੀਆਂ ਜੀ, ਜੋ ਬਜ਼ੁਰਗਾਂ ਤੋਂ ਸੁਣੀਆਂ ਸੀਗੀਆਂ ਉਹ ਤੁਹਾਡੇ ਰੂਬਰੂ ਕਰ ਦਿੱਤੀਆਂ। ਉਮੀਦ ਕਰਦੇ ਹਾਂ ਸਾਡਾ ਇਹ ਪ੍ਰੋਗਰਾਮ ਵੀ ਤੁਹਾਨੂੰ ਬਹੁਤ ਪਸੰਦ ਆਏਗਾ। ਆਪਣੀ ਰਾਏ ਕਮੈਂਟ ਦੇ ਰਾਹੀਂ ਸਾਨੂੰ ਜ਼ਰੂਰ ਦੱਸਦੇ ਰਿਹਾ ਕਰੋ। ਇਨਸ਼ਾ ਅੱਲਾ ਫਿਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ ਜੀ।